ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਉਹਨਾਂ ਦੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦਿਆਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ
ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰ ਇਹ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ ਉਹ? ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਆ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ, ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ।
ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਤੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। ਐਨਐਸਏ ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ ਬੀਜੇਪੀ ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਉਹਦੇ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ। ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ? ਪੁਲਿਸ ਪੰਜਾਬ ਦੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਦਾ ਬਣਦੀ 500 ਕੀਤੀ ਆਪਾਂ, ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ। ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91
ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ ਐਨਐਸਏ ਜਿਹੜੇ ਨੌਜਵਾਨਾਂ ਤੇ ਲੱਗਿਆ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ ਪਹਿਲੀ ਗੱਲ ਤਾਂ ਦੇਖੋ ਜੀ, ਐਨਐਸਏ ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ ਐਨਐਸਏ ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ ਐਨਐਸਏ ਲਾਉਂਦਾ ਉਹ? ਕੀ ਸ਼ਹੀਦ ਭਗਤ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ ਐਨਐਸਏ, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ ਐਨਐਸਏ ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ ਐਨਐਸਏ ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ, ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ ਐਨਐਸਏ ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ, ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ।
ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਹੀ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ, NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਾਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ, ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ, ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਦਾ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ, 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ, ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ, ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ,
ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ। ਤੇ ਭਗਵੰਤ ਮਾਨ ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? Does he want that all those people should die there in the jails and then come back? Should we bring the dead bodies back into Punjab? ਇਹ ਉਹਦੀ ਬਹੁਤ ਮਾੜੀ ਹਰਕਤ ਆ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ,
ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਹੀ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ, NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰ ਇਹ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ। ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ। 12ਵੇਂ ਦਿਨ ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਛ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ देयर ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ?
ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ ਡੀਐਸਪੀ ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ ਐਨਐਸਏ ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ ਐਨਐਸਏ ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ ਕੱਟ ਕੇ ਪੀਜੀਆਈ ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ ਪੀਜੀਆਈ ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ ਐਫਆਈਆਰ ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ ਐਫਆਈਆਰ ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। ਐਨਐਸਏ ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਾਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द लास्ट 20 days?
ਇਹ ਸੈਸ਼ਨ ਜਿਹੜਾ ਬਜਟ ਦਾ ਕੱਲ ਤੋਂ ਇਜਲਾਸ ਹੈ ਇਹਨੂੰ ਪਰੇ ਰੱਖਦਾ, ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ ਬੀਜੇਪੀ ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਦੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ, 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ। 12ਵੇਂ ਦਿਨ ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ।
ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ। ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਮੈਂਟ, ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਲੇ ਤਾਈਂ ਹਟਾ ਸਕਿਆ।
ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਤਾਂ ਬਣਦੀ 500 ਕੀਤੀ ਆਪਾਂ, ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ। ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ। 12ਵੇਂ ਦਿਨ ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ, ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹੋ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ
ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ। ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਤੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਉਹਦੇ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ। ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ? ਪੁਲਿਸ ਪੰਜਾਬ ਦੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਤਾਂ ਬਣਦੀ 500 ਕੀਤੀ ਆਪਾਂ, ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ
ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਇੱਕ ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ, 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ
ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ ਇੱਕ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਉਹਨਾਂ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਹੀ ਆ ਗਈ ਸਾਰੀ ਕਹਾਣੀ। ਮੁੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ। ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਤੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦਿਆਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ। ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ? ਪੁਲਿਸ ਪੰਜਾਬ ਦੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਦਾ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ। ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91
ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ ਐਨਐਸਏ ਜਿਹੜੇ ਨੌਜਵਾਨਾਂ ਤੇ ਲੱਗਿਆ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ ਪਹਿਲੀ ਗੱਲ ਤਾਂ ਦੇਖੋ ਜੀ, ਐਨਐਸਏ ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ ਐਨਐਸਏ ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ ਐਨਐਸਏ ਲਾਉਂਦਾ ਉਹ? ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ ਐਨਐਸਏ, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ ਐਨਐਸਏ ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ ਐਨਐਸਏ ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ, ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ ਐਨਐਸਏ ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਮੈਂਟ, ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ, ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ।
ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਹਿਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ। ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦਿਆਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ, ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ। ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਦਾ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਭਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ, ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ, ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰ ਇਹ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ। ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ। ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ,
ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ। ਤੇ ਭਗਵੰਤ ਮਾਨ ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? Does he want that all those people should die there in the jails and then come back? Should we bring the dead bodies back into Punjab? ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਮੈਂਟ, ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਨੇ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ। ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ,
ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ, ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ ਔਰ ਅਣਪਛਾਤਿਆਂ ਦੇ ਖਿਲਾਫ। ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਦੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ। 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂ ਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ। ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ। ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ। 12ਵੇਂ ਦਿਨ ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ देयर ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ?
ਇਹ ਉਹਦੀ ਬਹੁਤ ਮਾੜੀ ਹਰਕਤ ਹੈ। ਤੁਹਾਡੇ ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ ਡੀਐਸਪੀ ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ ਐਨਐਸਏ ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ। ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ ਐਨਐਸਏ ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਮੈਂਟ, ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ ਪੀਜੀਆਈ ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ ਪੀਜੀਆਈ ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ, ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ ਐਫਆਈਆਰ ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ ਐਨਐਸਏ ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ ਐਨਐਸਏ ਲੱਗਦਾ ਰਿਹਾਗਾ। ਇਹ ਐਨਐਸਏ ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। ਐਨਐਸਏ ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ ਐਨਐਸਏ ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ ਐਫਆਈਆਰ ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ। ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਤੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। ਐਨਐਸਏ ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द लास्ट 20 days?
ਇਹ ਸੈਸ਼ਨ ਜਿਹੜਾ ਬਜਟ ਦਾ ਕੱਲ ਤੋਂ ਇਜਲਾਸ ਹੈ ਇਹਨੂੰ ਪਰੇ ਰੱਖਦਾ, ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ ਬੀਜੇਪੀ ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਇੱਕ ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ, 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਆ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ, ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ।
ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹੋ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਨੂੰ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ ਕਿਡਨੈਪਿੰਗ ਦੇ ਪਰਚੇ ਬਣਦੇ ਨੇ ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਹਿਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਹਿਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 'ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ, ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ, ਔਰ ਅਣਪਛਾਤਿਆਂ ਦੇ ਖਿਲਾਫ। ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਤੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦੇਾਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ।
ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ, ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ, ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ ਪੁਲਿਸ ਪੰਜਾਬ ਦੀ? ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੋ ਜਾਵੇ, ਪਰ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ। ਇਹ ਕਹਿਣ ਤੇ ਕਰਨ 'ਚ ਬੜਾ ਅੰਤਰ ਆ। ਕਹਿ ਦਿੱਤਾ ਤੇ ਕੀਤਾ ਕਿਉਂ ਨਹੀਂ ਗਾ? ਜੇ ਉਹਨੂੰ ਪਤਾ ਵਾ ਕਿ ਜੇ ਮੈਂ ਕਿਸਾਨਾਂ ਦੀ ਇਮਦਾਦ ਕਰੂੰਗਾ, ਉਹਨੂੰ ਪਤਾ ਵਾ ਕਿ ਜੇ ਮੈਂ 250 ਬੰਦੇ ਦਾ ਇਨਸਾਫ ਦਿਵਾਉਂਗਾ, ਉਹਨੂੰ ਪਤਾ ਜੇ ਮੈਂ ਟਰੈਕਟਰਾਂ ਦੇ ਉੱਤੇ ਪਰਚੇ ਦਰਜ, FIR ਤਾਂ ਬਣਦੀ 500 ਕੀਤੀ, ਆਪਾਂ ਇੱਕ ਹੈਗੀ ਅਣਪਛਾਤੇ ਦੀ, ਉਹਨੂੰ ਪਤਾ ਜੇ 500 ਕੀਤੀ ਤਾਂ ਮੈਨੂੰ ਲਾਉਣਗੇ। ਉਹ ਉੱਦਾਂ ਤੁਹਾਨੂੰ ਜਚਾਉਣ ਵਾਸਤੇ, ਪਬਲਿਕ ਕੰਜ਼ੰਪਸ਼ਨ ਲਈ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਦੇ ਦੂੰ ਕੁਰਸੀ। ਜੇ ਬਈ ਆਪਣੇ ਲੋਕਾਂ ਨਾਲ ਅੱਜ ਉਹਨਾਂ ਦੀ ਦੁੱਖ ਦੀ ਘੜੀ 'ਚ ਨਹੀਂ ਖੜਨਾ, ਤੇ ਫਿਰ ਪੰਜਾਬ ਦੇ ਵਿੱਚ 92 ਜਿਤਾਉਣ ਦਾ ਫਾਇਦਾ ਕੀ ਹੋਇਆ? ਔਰ 92 ਕੌਣ ਨੇ? ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ, ਲੜਾਈ ਲੜ ਰਿਹਾ ਗੁਰੂ ਗ੍ਰੰਥ ਸਾਹਿਬ ਦੀ, 91 ਬੰਦੂਆ ਮਜ਼ਦੂਰ ਨੇ, ਫਿਰ ਬੁਰਾ ਮਨਾਉਂਦੇ ਨੇ। ਔਰ ਇਹ ਕਿਸੇ ਗੱਲ ਤੇ ਤਾਂ ਬੋਲਣ ਨਾ, ਮਤਲਬ ਬੇਅਦਬੀਆਂ ਹੋ ਜਾਣ ਜਾਂ ਅੰਮ੍ਰਿਤਪਾਲ ਨੂੰ NSA ਲਾ ਦੇਣ ਜਾਂ ਕਿਸਾਨ ਅੰਦੋਲਨ ਦੇ ਵਿੱਚ ਬੰਦੇ ਫੱਟੜ ਕਰ ਦੇਣ, ਮਾਰ ਦੇਣ, ਟਰੈਕਟਰ ਚੜਾ ਦੇਣ, ਭੰਨ ਦੇਣ, ਇਹਨਾਂ ਦਾ ਕਿਸੇ ਗੱਲ ਤੇ ਕੋਈ ਓਪੀਨੀਅਨ ਨਹੀਂ ਗਾ। ਸਾਡੇ ਸਿੱਖਾਂ ਨੂੰ ਮਾਰ ਦਿੱਤਾ, ਪਰੇ ਵਿਦੇਸ਼ਾਂ ਦੀ ਧਰਤੀ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ, ਅਮਰੀਕਨ ਗਵਰਨਮੈਂਟ ਇਜ਼ ਟ੍ਰਾਈਂਗ ਟੂ ਸੀਕ ਐਕਸਪਲੇਨੇਸ਼ਨ ਫਰੋਮ ਇੰਡੀਆ, ਲੇਕਿਨ ਪੰਜਾਬ ਦਾ ਸਿੱਖ ਮੁੱਖ ਮੰਤਰੀ ਜਿਹੜਾ ਇੱਥੇ ਪੱਗ ਬੰਨ੍ਹ ਕੇ ਇੱਥੇ ਬੈਠਾ, ਉਹਦਾ ਓਪੀਨੀਅਨ ਹੀ ਕੋਈ ਨਹੀਂਗਾ। ਉਹ ਇਹ ਵੀ ਨਹੀਂ ਪੁੱਛ ਰਿਹਾ ਸਰਕਾਰ ਨੂੰ ਕਿ ਤੁਹਾਨੂੰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪੁੱਛ ਰਿਹਾ ਵਾ ਕਿ ਤੁਹਾਡੀਆਂ ਏਜੰਸੀਆਂ ਨੇ ਉੱਥੇ ਬੰਦਾ ਚੱਕ ਕੇ ਮਾਰਿਆ ਵਾ, ਇਹਦੇ ਬਾਰੇ ਸਾਡੀ ਜਾਂਚ ਹੋਣੀ ਚਾਹੀਦੀ, ਇਹਨਾਂ ਵੀ ਨਹੀਂ ਬੋਲਿਆ ਕਿ ਇਸ ਲਈ ਚੁਣੇ 92 91। ਅੰਮ੍ਰਿਤਪਾਲ ਦੇ ਹੱਕ ਨੂੰ ਲੈ ਕੇ ਜਿਹੜਾ ਕਿ NSA ਜਿਹੜੇ ਨੌਜਵਾਨਾਂ ਤੇ ਲੱਗਿਆ, ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਗਏ ਸੀ ਉੱਥੇ, ਤੁਸੀਂ ਵੀ ਬੋਲੇ ਹੋ, ਤੁਸੀਂ ਹਮੇਸ਼ਾ ਉਸ ਗੱਲ ਦੀ ਜਿਹੜੀ ਕਿ ਪੜਚੋਲ ਕਰਦੇ ਰਹਿੰਦੇ ਹੋ ਕਿ ਇਹ ਆਖਰ ਇਹ ਪੰਜਾਬ ਦੇ ਨਾਲ ਹੀ। ਪਹਿਲੀ ਗੱਲ ਤਾਂ ਦੇਖੋ ਜੀ, NSA ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ? ਭਗਵੰਤ ਮਾਨ ਨੂੰ। ਤੁਸੀਂ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਨਾ ਪਿੱਛੇ, ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਈ ਹੈ ਨਾ, ਕੀ NSA ਲਾਇਆ ਸੀ ਉਹਨਾਂ ਨੇ? ਅੱਜ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਫਰਜ਼ ਕਰੋ, ਉਹ ਅੰਮ੍ਰਿਤਪਾਲ ਦੇ ਉੱਤੇ ਸਿਰਫ ਪ੍ਰਚਾਰ ਕਰਨ ਵਾਸਤੇ, ਨਸ਼ਿਆਂ ਦਾ ਵਿਰੋਧ ਕਰਨ ਵਾਸਤੇ NSA ਲਾਉਂਦਾ? ਉਹ ਕੀ ਸ਼ਹੀਦ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਵਿੱਚ ਭੇਜਦਾ? ਕੀ ਬਾਬਾ ਸਾਹਿਬ ਅੰਬੇਦਕਰ ਕਾਲਾ ਕਾਨੂੰਨ ਜਿਹੜਾ ਦੁਨੀਆ 'ਚ ਮੰਨਿਆ ਹੋਇਆ ਅੱਜ, ਟਾਡਾ, ਯੂਆਪਾ ਤੇ NSA, ਉਹ ਲਾਉਂਦਾ? ਆਪਾਂ ਤਾਂ ਬੜੇ ਫਕਰ ਨਾਲ ਆ ਰਹੇ ਹਾਂ। ਅੱਛਾ, ਉੱਥੇ ਜੇ ਉਹਨਾਂ ਨੂੰ ਕੋਈ ਵਿਚਾਰਿਆਂ ਨੂੰ ਮਾਨਸਿਕ ਟੌਰਚਰ ਹੋ ਰਿਹਾ, ਉਹਨਾਂ ਦੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਉਹ ਭੁੱਖ ਹੜਤਾਲ ਤੇ ਬੈਠੇ ਨੇ 12ਵੇਂ ਦਿਨ। ਭਗਵੰਤ ਨੂੰ ਕਹੋ ਇੱਕ ਦਿਨ ਦਾਰੂ ਤੇ ਰੋਟੀ ਛੱਡ ਕੇ ਦਿਖਾ ਮੈਨੂੰ, ਇੱਕ ਦਿਨ। ਉਹ 12ਵੇਂ ਦਿਨ 'ਚ ਔਰਤਾਂ ਨੇ ਮਰਨ ਵਾਲੀਆਂ ਪਈਆਂ ਨੇ। ਗੁਰਮੀਤ ਸਿੰਘ ਬੁੱਕਣ ਵਾਲੇ ਦੀ ਜਿਹੜੀ ਸ਼ਾਇਦ ਉਹਦੀ ਮਾਤਾ ਵਾ, ਮੈਂ ਉਹਨੂੰ ਦੇਖ ਕੇ ਆਇਆ, ਸ਼ੀ ਵਾਜ਼ ਆਲਮੋਸਟ ਹਾਫ ਡੈਡ, ਮਤਲਬ ਬੇਹੋਸ਼ ਪਈ ਹੋਈ ਆ। ਤੇ ਜੇ ਕੁਝ ਉਹਨਾਂ ਨੂੰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਇੰਨਾ ਕਹਿੰਦਾ ਜੀ ਮੈਂ ਇੰਨੀਆਂ ਔਰਤਾਂ ਲਾਤੀਆਂ DCG, ਮੈਂ ਇੰਨੇ ਅਫਸਰ ਲਾਤੇ, ਉਹਨਾਂ 'ਚ ਕੋਈ ਜਾ ਕੇ ਉਹਨਾਂ ਦੇ ਨਾਲ ਗੱਲ ਨਹੀਂ ਕਰ ਸਕਦਾ? ਉਹਨਾਂ ਨੂੰ ਕੋਈ ਭਰੋਸਾ, ਉਹਨਾਂ ਨੂੰ ਕੋਈ ਯਕੀਨ, ਉਹਨਾਂ ਨੂੰ ਕੋਈ ਉਠਾਵੇ? ਤੇ ਭਗਵੰਤ ਮਾਨ, ਚਲੋ ਮੰਨ ਲਿਆ ਤੂੰ NSA ਲਾਈ ਹੈ, ਦੈਟ ਇਜ਼ ਐਬਸੋਲੂਟਲੀ ਰੋਂਗ ਡਿਸੀਜਨ। ਜੇ ਲਾ ਕੇ ਤੂੰ ਭੇਜ ਦਿੱਤੀ ਆ, ਉਹਨਾਂ ਦੀ ਹਿਫਾਜ਼ਤ ਨਹੀਂ ਕਰਨੀ, ਉਹਨਾਂ ਨੂੰ ਮਾਰ ਕੇ ਲੈ ਕੇ ਆਉਣਾ ਇੱਥੇ? ਡਜ਼ ਹੀ ਵਾਂਟ ਦੈਟ ਆਲ ਦੋਜ਼ ਪੀਪਲ ਸ਼ੁੱਡ ਡਾਈ ਦੇਅਰ ਇਨ ਦ ਜੇਲਸ ਐਂਡ ਦੈਨ ਕਮ ਬੈਕ? ਸ਼ੁੱਡ ਵੀ ਬ੍ਰਿੰਗ ਦ ਡੈਡ ਬੋਡੀਜ਼ ਬੈਕ ਇਨਟੂ ਪੰਜਾਬ? ਇਹ ਉਹਦੀ ਬਹੁਤ ਮਾੜੀ ਹਰਕਤ ਆ। ਤੁਹਾਡੇ ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ ਇਹਨਾਂ ਦੇ। NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਇੱਕ ਸੋਰਸ ਰਿਪੋਰਟ ਲੈਂਦੇ ਨੇ ਇੱਕ ਸਬ ਇੰਸਪੈਕਟਰ DSP ਲੈਵਲ ਦੇ ਅਫਸਰ ਤੋਂ ਕਿ ਫਲਾਨਾ ਆਦਮੀ ਦੇਸ਼ ਨੂੰ ਤੋੜ ਸਕਦਾ, ਤੇ NSA ਲੱਗ ਜਾਂਦੀ। ਨਾ ਇਹਦੀ ਕੋਈ ਗਵਾਹੀ, ਨਾ ਲੈਣਾ ਨਾ ਦੇਣਾ, ਨਾ ਕੋਈ ਅਪੀਲ। ਫਿਰ ਇੱਕ ਜੱਜਾਂ ਦਾ ਐਡਵਾਈਜ਼ਰੀ ਬੋਰਡ ਬੈਠ ਜਾਂਦਾ, 3 ਜੱਜਸ ਦਾ ਰਿਟਾਇਰਡ, ਉਹ ਸਾਲ ਪੂਰਾ ਸੁਣਦਾ ਹੀ ਰਹਿੰਦਾ। ਜਦ ਤੱਕ ਉਹ ਫੈਸਲਾ ਨਹੀਂ ਦਿੰਦਾ, ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਉਹ ਸਾਲ ਫੈਸਲਾ ਹੀ ਨਹੀਂ ਦਿੰਦਾ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨਾ ਅੰਮ੍ਰਿਤਪਾਲ ਹੋਣਾ ਤੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ, ਤਾਂ ਕਰਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਆਖਰ ਪੰਜਾਬ ਦੇ ਨਾਲ ਅਜਿਹਾ ਕਦੋਂ ਤੱਕ ਹੁੰਦਾ ਰਹੂਗਾ? ਇਹ ਸਵਾਲ ਬਹੁਤ ਵੱਡਾ ਹੈਗਾ, ਹਰੇਕ ਲੀਡਰ ਨੂੰ ਪੁੱਛਿਆ ਜਾਂਦਾ। ਹੁਣ ਤਾਂ ਥੋੜਾ ਜ਼ਿਆਦਾ ਹੋਣ ਲੱਗ ਗਿਆ ਜੀ, ਪਹਿਲਾਂ ਤਾਂ ਹੁੰਦਾ ਰਿਹਾ ਨੋ ਡਾਊਟ, ਬਟ ਡਿਸਕ੍ਰਿਮੀਨੇਸ਼ਨ ਹੈਗੀ ਆ ਸਾਡੇ ਨਾਲ, ਬਹੁਤ ਜ਼ਿਆਦਾ ਲੰਬੀ ਦਾਸਤਾਨ ਆ। ਪਰ ਜਦੋਂ ਅਸੀਂ ਕਹਿੰਦੇ ਕਿ ਸਾਡੇ ਚੁਣੇ ਹੁਣ, ਆ ਜਿਹੜੇ 92 ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ, ਇਨਕਲਾਬ ਪੁੱਠੇ ਪਾਸੇ ਨੂੰ ਥੋੜ੍ਹਾ ਲਿਆਉਣ ਨੂੰ ਕਿਹਾ ਸੀਗਾ ਕਿ NSA ਲਾ ਦਿਓ, ਸ਼ੁਭਕਰਮ ਮਰਵਾ ਦਿਓ, ਟਰੈਕਟਰ ਬਣਾ ਦਿਓ, ਪੰਜਾਬ 'ਚ ਹਰਿਆਣਾ ਪੁਲਿਸ ਵਾੜ ਦਿਓ। ਇਨਸਾਫ ਇਨਕਲਾਬ ਮੈਂਟ ਕਿ ਜਿਹੜੀਆਂ ਪੁਰਾਣੀਆਂ ਗਲਤ ਗੱਲਾਂ ਕੀਤੀਆਂ ਮਗਰਲੀਆਂ ਸਰਕਾਰਾਂ ਨੂੰ, ਉਹਨੂੰ ਰਿਪੇਅਰ ਕਰਕੇ ਚੰਗੇ ਰਾਹ ਦੇ ਉੱਤੇ ਸੜਕ ਪਾਵਾਂਗੇ। ਸੋ ਬਾਕੀ ਇਹਨਾਂ ਦੀ ਮਰਜ਼ੀ ਹੈ। ਪ੍ਰਿਤਪਾਲ ਸਿੰਘ ਦਾ ਮੁੱਦਾ ਸਾਹਮਣੇ ਆ ਜਾਣਾ, ਹਰਿਆਣਾ ਪੁਲਿਸ ਦਾ, ਉਹ ਵੀ ਬੜੀ ਮਾੜੀ ਗੱਲ ਹੈ ਜੀ। ਪ੍ਰੀਤਪਾਲ ਨੂੰ ਚੱਕ ਕੇ ਦੇਖੋ, ਸਾਡੇ ਨੌਜਵਾਨ ਚੱਕ ਕੇ ਬੋਰੀਆਂ 'ਚ ਪਾ ਕੇ ਲੈ ਗਏ ਨੇ, ਉਹਨਾਂ ਨੂੰ ਕੁੱਟ-ਕੱਟ ਕੇ PGI ਰੋਹਤਕ ਲੈ ਗਏ, ਬੜੀ ਮੁਸ਼ਕਿਲ ਨਾਲ ਉਹਨੂੰ ਇੱਥੇ ਲਿਆਂਦਾ ਵਾ PGI ਚੰਡੀਗੜ੍ਹ। ਮਤਲਬ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਅਬਡਕਸ਼ਨ, ਕਿਡਨੈਪਿੰਗ ਦੇ ਪਰਚੇ ਬਣਦੇ ਨੇ
ਤੇ ਹਲੇ ਹੋਇਆ ਸਿਰਫ ਇੱਕ ਪਰਚਾ, ਉਹ ਵੀ ਅਣਪਛਾਤਿਆਂ ਦੇ ਖਿਲਾਫ। ਧੰਨਵਾਦ ਜੀ। ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਸਨ। ਤਾਂ ਅਸੀਂ ਜਿਹੜੀ ਕਿ ਵਿਚਾਰ ਚਰਚਾ ਉਹ ਕੀਤੀ ਆ, ਇਸੇ ਤਰ੍ਹਾਂ ਵਿਚਾਰ ਚਰਚਾਵਾਂ ਹੁੰਦੀਆਂ ਰਹਿਣੀਆਂ ਜੀ। ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਫਾਦਰ ਸਾਹਿਬ ਤੇ ਵੀ NSA ਲੱਗਿਆ, ਤੁਸੀਂ ਅਕਸਰ ਜ਼ਿਕਰ ਕਰਦੇ ਹੁੰਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਖਹਿਰਾ ਦੇ ਉੱਪਰ, ਜਿਹੜਾ ਕਿ NSA ਲੱਗਦਾ ਰਿਹਾਗਾ। ਇਹ NSA ਦੀ ਕੋਈ ਡੇਟ ਵੀ ਹੁੰਦੀ ਹੈ ਵੀ ਇੰਨਾ ਹੀ ਹੋਣਾ ਜਾਂ ਵਧਾ ਵੀ ਸਕਦੇ? ਨਹੀਂ ਕਰ ਸਕਦੇ ਸਭ ਕੁਝ। ਇਹਨਾਂ ਦੇ ਇੱਕ NSA ਦਾ ਐਡਾ ਝੂਠਾ ਕਾਨੂੰਨ ਹੈ ਜੀ, ਨਾ ਕੋਈ ਅਪੀਲ ਨਾ ਦਲੀਲ। ਔਰ ਇਹਨਾਂ ਦੇ ਕੋਲ ਜਿਹੜਾ ਇਹ ਹੁਣ ਸਾਜ਼ਿਸ਼ਾਂ ਰਚੀ ਜਾ ਰਹੀਆਂ ਨਾ ਅੰਮ੍ਰਿਤਪਾਲ ਉਹਨਾਂ ਦੇ, ਮੈਨੂੰ ਲੱਗਦਾ ਵਾ ਕਿ ਭਗਵੰਤ ਮਾਨ ਉਹਦੀ NSA ਦੀ ਟੈਨਿਓਰ 1 ਸਾਲ ਹੋਰ ਵਧਾਉਣ ਦੇ ਚੱਕਰ ਵਿੱਚ ਆ। ਇਸ ਵਕਤ ਅਸੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਮੌਜੂਦ ਹਾਂ। ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਕਿਸਾਨੀ ਅੰਦੋਲਨ ਦੇ ਵਿੱਚ ਦੇਖਿਆ, ਉਹ ਸਭ ਨੇ ਦੇਖਿਆ, ਪਰ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਅੱਜ ਵੱਡਾ ਇਕੱਠ ਆ ਜਿਹੜਾ ਕਿ ਸਰਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ। ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਸਰਦਾਰ ਸਾਹਿਬ, ਸ਼ੁਭਕਰਨ ਦੀ ਮੌਤ ਦਾ ਹੋ ਜਾਣਾ, ਪੰਜਾਬ ਦੇ ਪੁੱਤਾਂ ਦਾ ਚਲੇ ਜਾਣਾ ਇਸ ਜਹਾਨ ਤੋਂ, ਇਸ ਨੂੰ ਕਿਵੇਂ ਦੇਖਦੇ ਹੋ? ਬਹੁਤ ਦੁਖਦਾਈ ਗੱਲ ਹੈਗੀ ਜੀ। ਬਸ ਦੁਬਾਰਾ ਬਾਈਬਲ ਕਲਾਂ ਵਰਗੇ ਇਨਸੀਡੈਂਟ ਰਿਪੀਟ ਹੋ ਰਹੇ ਨੇ। ਇਨ ਬਿਨ ਸ਼ਕਲ ਮੈਨੂੰ ਯਾਦ ਆ ਗਈ 2015 ਚ ਉਸ ਵਕਤ ਅਕਾਲੀਆਂ ਦੀ ਸਰਕਾਰ ਨੇ ਗੋਲੀ ਮਾਰ ਕੇ 2 ਸਿੱਖ ਨੌਜਵਾਨ ਜਿਹੜੇ ਸ਼ਾਂਤਮਈ ਢੰਗ ਨਾਲ ਕੀਰਤਨ ਕਰਦੇ ਸੀ, ਸ਼ਬਦ ਕੀਰਤਨ ਪੜ੍ਹ ਰਹੇ ਸੀਗੇ, ਉਹਨਾਂ ਨੂੰ ਮਾਰਤਾ ਸੀਗਾ। ਤੇ ਜਦੋਂ ਆਪੋਜੀਸ਼ਨ ਦੇ ਲੋਕੀ ਜਾਂਦੇ ਸੀ, ਵਿੱਚ ਭਗਵੰਤ ਮਾਨ ਵੀ ਜਾਂਦਾ ਸੀਗਾ, ਤੇ ਜਦੋਂ ਉਹ ਕਹਿੰਦਾ ਸੀ ਉੱਥੇ ਉੱਠ ਕੇ ਕਿ ਆਹ ਜਿਹੜੀ ਪਰਚਾ ਦਰਜ ਹੋਇਆ ਇਹ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ। ਪੁਲਿਸ ਕਦੀ ਅਣਪਛਾਤੀ ਹੋ ਸਕਦੀ ਸੀਗੀ? ਇਹ ਉਹਦੇ ਆਪਣੇ ਲਫ਼ਜ਼ ਨੇ ਕਿ ਨੇਮ ਪਲੇਟ ਹੁੰਦੀ ਜੀ ਪੁਲਿਸ, ਵੈਪਨ ਹੁੰਦਾ ਜੀ, ਉਹਦੀਆਂ ਗੋਲੀਆਂ ਗਿਣੀਆਂ ਹੁੰਦੀਆਂ ਜੀ। ਤੇ ਅੱਜ ਹਰਿਆਣੇ ਦੀ ਪੁਲਿਸ ਅਣਪਛਾਤੀ ਕਿੱਦਾਂ ਹੋ ਗਈ ਹੈ? ਗੱਲ ਤਾਂ ਉੱਥੇ ਆ ਗਈ ਸਾਰੀ ਕਹਾਣੀ। ਮੁੜਕੋੜ ਖੋਤੀ ਬੋਰਡ ਦੇ ਥੱਲੇ ਅੱਜ ਉਹਨੇ ਲਿਆ ਕੇ ਖੋਤੀ ਬੋਰਡ ਥੱਲੇ ਖੜੀ ਕਰਤੀ ਕਿ ਮੇਰੇ ਹੱਥ ਖੜੇ ਆ। ਮੈਂ ਤੁਹਾਨੂੰ ਇਹ ਤੋਂ ਵੱਧ ਇਨਸਾਫ ਨਹੀਂ ਦੇ ਸਕਦਾ। 10 ਦਿਨ ਲੱਗੇ FIR ਦਰਜ ਹੋਣ ਨੂੰ। ਔਰ ਅਣਪਛਾਤਿਆਂ ਦੇ ਖਿਲਾਫ ਇਸ ਤੋਂ ਅੱਗੇ ਜਿਹੜਾ 250 ਤੋਂ ਵੱਧ ਕਿਸਾਨ ਫੱਟੜ ਪਿਆ ਪੰਜਾਬ ਦੇ ਹਸਪਤਾਲਾਂ 'ਚ, ਉਹਨਾਂ ਨੂੰ ਕੌਣ ਇਨਸਾਫ ਦੇਊਗਾ? ਉਸ ਤੋਂ ਬਾਅਦ ਜਿਹੜੇ ਸਾਡੇ ਟਰੈਕਟਰਾਂ ਦੇ ਉੱਤੇ ਭੰਨ ਤੋੜ ਕੀਤੀ ਆ, ਉਹਦਾ ਇਨਸਾਫ ਕੌਣ ਦੇਊਗਾ? ਸਾਡੇ ਨਿਸ਼ਾਨ ਸਾਹਿਬ ਨੂੰ ਹਰਿਆਣਾ ਪੁਲਿਸ ਨੇ ਪੈਰਾਂ ਥੱਲੇ ਕੁਚਲਿਆ, ਉਹਦਾ ਇਨਸਾਫ ਕੌਣ ਦੇਊਗਾ? ਕਿਸਾਨਾਂ ਦੇ ਚਿੰਨ੍ਹ ਜਿਹੜੇ ਝੰਡੇ ਨੇ, ਇਹ ਜਿਹੜੇ ਚਿੰਨ੍ਹ ਹੁੰਦੇ ਨੇ ਟਰੈਕਟਰ ਆ, ਇਹ ਜਦੋਂ ਉਹਨਾਂ ਦੇ ਡੰਡੇ ਮਾਰਦੇ ਸਮਝ ਲਓ ਕਿਸਾਨਾਂ ਦੇ ਸਿਰ ਤੇ ਡੰਡਾ ਮਾਰਦੇ ਨੇ। ਇਹ ਸਾਰਾ ਧਮਕੀਆਂ ਵਾਲਾ ਮਸਲਾ। NSA ਲਾ ਦਿਆਂਗੇ, ਉਹਨਾਂ ਦੇ ਬਾਹਰ ਇਸ਼ਤਿਹਾਰ ਲਾਤੇ, ਹੁਣ ਕਹਿੰਦੇ ਤੁਹਾਡੇ ਪਾਸਪੋਰਟ ਰੱਦ ਕਰਾ ਦਿਆਂਗੇ, ਵੀਜ਼ੇ ਵਾਟ ਇਜ਼ ਆਲ ਦਿਸ ਗੋਇੰਗ ਔਨ ਐਂਡ ਵਾਈ ਇਜ਼ ਭਗਵੰਤ ਮਾਨ ਏ ਮਿਊਟ ਸਪੈਕਟੇਟਰ ਫॉर द ਲਾਸਟ 20 ਡੇਜ਼? ਇਹ ਸੈਸ਼ਨ ਜਿਹੜਾ ਬਜਟ ਦਾ ਕੱਲ੍ਹ ਤੋਂ ਇਜਲਾਸ ਹੈ, ਇਹਨੂੰ ਪਰੇ ਰੱਖਦਾ। ਪਹਿਲਾਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਰੋਜ਼ ਪਹਿਲਾਂ ਬੁਲਾਏ ਇਹਨਾਂ ਨੇ 3-4 ਵਾਰੀ, ਪਹਿਲਾਂ ਸਪੈਸ਼ਲ ਸੈਸ਼ਨ ਬੁਲਾ ਕੇ ਸਾਰੀਆਂ ਪਾਰਟੀਆਂ ਨੂੰ ਇੱਕ ਮਤਾ ਪਾਸ ਕਰਦਾ ਕਿ ਜੋ BJP ਕਰ ਰਹੀ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਨਾਲ, ਅਸੀਂ ਇਹਦੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਔਰ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਕਿਸਾਨਾਂ ਨੂੰ ਪੀਸਫੁਲ ਤਰੀਕੇ ਨਾਲ ਜਾਣ ਦਿੱਤਾ ਜਾਵੇ। MSP ਦਾ ਮਤਾ ਪਾਸ ਕਰਦੇ ਕਿ MSP ਨੂੰ ਕਾਨੂੰਨ ਬਣਾਇਆ ਜਾਵੇ। ਆਫਟਰ ਆਲ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ 3 ਕਰੋੜ ਲੋਕਾਂ ਦੀ ਆਵਾਜ਼ ਉੱਠਣੀ ਸੀ ਤਾਂ ਦਿੱਲੀ ਅਸਰ ਪੈਣਾ ਸੀਗਾ, ਉਹ ਤਾਂ ਕੀਤਾ ਨਹੀਂ ਆਪਾਂ। ਇੱਕ ਅਣਪਛਾਤੇ ਬੰਦਿਆਂ ਦੇ FIR ਦਰਜ ਕਰਤੀ। ਤੇ ਬਾਕੀ ਜਿਹੜਾ ਅਨਿਆਏ ਹੋਇਆ, ਜਿਹੜਾ ਅੱਜ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ ਨਾ, ਉਹ ਸਾਡੇ ਅੰਦਰ ਪੰਜਾਬ 'ਚ ਵੜ ਕੇ ਕੀਤੀ ਹੋਈ ਹੈ। ਇਹੀ ਗੱਲ ਨਹੀਂ ਹਾਲੇ ਤਾਈਂ ਹਟਾ ਸਕਿਆ। ਇੰਨੀ ਪੁਲਿਸ ਸਾਡੇ ਤੇ ਚੜਾਉਂਦਾ, ਪਰਚੇ ਦਰਜ ਕਰਦਾ NDPS ਦੇ ਦੂਜੇ ਤੀਜੇ ਵਿਰੋਧੀਆਂ ਦੇ। ਉਹ ਜਿਹੜਾ ਬੈਰੀਕੇਡ ਲੱਗਿਆ ਘੱਗਰ ਤੇ, ਉਹ ਸਾਰਾ ਪੰਜਾਬ ਦੀ ਧਰਤੀ ਦੇ ਅੰਦਰ ਵੜ ਕੇ ਲਾਇਆ ਉਹਨਾਂ ਨੇ। ਉਹਨੂੰ ਕਿਉਂ ਨਹੀਂ ਹਟਾਉਂਦਾ ਹੈ? ਉਹ ਪੁਲਿਸ ਉੱਥੇ ਕਿਉਂ ਨਹੀਂ ਇਸਤੇਮਾਲ ਕਰਦਾ? ਪੁਲਿਸ ਪੰਜਾਬ ਦੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਵੀ ਆਉਂਦਾ, ਬੋਲ ਵੀ ਦਿੰਦੇ ਨੇ ਕਿ ਮੇਰੀ ਕੁਰਸੀ ਜਾਂਦੀ ਆ ਜਾਵੇ, ਰਾਸ਼ਟਰਪਤੀ ਰਾਜ